ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੈਸਾਚੂਸੇਟਸ ਦੇ ਵਿੱਚ ਇੱਕ ਐਨਾ ਵਾਲਸ਼ੇ ਨਾਮ ਦੀ ਰੀਅਲ ਸਟੇਟ ਐਗਜ਼ੀਕਿਊਟਿਵ ਕਾਫੀ ਦਿਨਾਂ ਤੋਂ ਮਿਸਿੰਗ ਸੀ। ਜੀ। ਉਹਦੇ ਸੰਬੰਧ ਦੇ ਵਿੱਚ ਅੱਜ ਉਸਦੇ ਹੀ ਹਸਬੈਂਡ ਨੂੰ ਜੋ ਪੁਲਿਸ ਆ ਉਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਔਰ ਚਾਰਜ ਵੀ ਕੀਤਾ ਗਿਆ ਹੈ। ਵਰਾਇਨ ਵਾਲਸ਼ੇ ਨੂੰ ਚਾਰਜ ਕੀਤਾ ਗਿਆ ਵੀ ਉਸਨੇ ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਨਾਰਫੋਕ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਅੱਜ ਅਨਾਉਂਸ ਕੀਤਾ ਆ ਕਿ ਮਰਡਰ ਵਾਰੰਟ ਜਿਹੜੇ ਆ ਐਨਾ ਵਾਲਸ਼ੇ ਜੋ 39 ਸਾਲਾਂ ਦੀ ਸੀ ਉਹਦੇ ਮੌਤ ਦੇ ਸੰਬੰਧ ਦੇ ਵਿੱਚ ਇਸ਼ੂ ਕੀਤੇ ਗਏ ਸੀ ਤੇ ਇਹ ਨਵੇਂ ਸਾਲ ਨੂੰ ਉਹ ਜੋ ਨਵੇਂ ਸਾਲ ਵਾਲੇ ਦਿਨ ਪਤਾ ਚੱਲਿਆ ਸੀ ਵੀ ਜੋ ਉਹ ਮਿਸਿੰਗ ਹੈਗੀ ਆ ਤੇ ਅੱਜ ਉਸ ਦੇ ਹੀ ਘਰ ਵਾਲੇ ਨੂੰ ਪੁਲਿਸ ਵੱਲੋਂ ਜਦੋਂ ਵਾਰੰਟ ਜਾਰੀ ਹੋਏ ਉਸ ਤੋਂ ਬਾਅਦ ਅਰੈਸਟ ਕਰ ਲਿਆ ਗਿਆ ਹੈਗਾ। ਜੀ ਬਿਲਕੁਲ ਹਾਈ ਪ੍ਰੋਫਾਈਲ ਮਿਸਿੰਗ ਕੇਸ ਜਿਹੜਾ ਇਹ ਇਸ ਟਾਈਮ ਦਾ ਬਣ ਚੁੱਕਾ ਸੀਗਾ। ਸੋ ਬ੍ਰਾਇਨ ਉਸਦਾ ਘਰ ਵਾਲਾ ਹੀ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਪਰਾਧੀ ਜਿਹੜਾ ਉਸਦੇ ਮਰਡਰ ਚਾਰਜ ਦੇ ਵਿੱਚ ਮੰਨਿਆ ਜਾ ਰਿਹਾ ਹੈਗਾ ਆ। ਤੇ ਉੱਦਾਂ ਕਹਿੰਦੇ ਵੀ ਅਜੇ ਤੱਕ ਜਿਹੜੀ ਐਨਾ ਵਾਲਸ਼ ਆ ਉਸਨੂੰ ਰਿਕਵਰ ਜਿਹੜਾ ਆ ਉਹ ਜਿਹੜੀ ਉਹ ਨਹੀਂ ਹੋਈ ਹੈਗੀ, ਪਰ ਦੋਸ਼ ਇਹੀ ਲੱਗ ਰਿਹਾ ਮੰਨਿਆ ਜਿਹੜਾ ਹੁਣ ਇਹੀ ਜਾ ਰਿਹਾ। 39 ਸਾਲਾਂ ਦੀ ਇਹ ਸੀਗੀ ਜਿਹੜੀ ਲਾਪਤਾ ਹੋਈ ਹੈਗੀ ਆ ਤੇ ਜਲਦੀ ਹੀ ਕਹਿੰਦੇ ਵੀ ਇਸ ਨੂੰ ਅਦਾਲਤ ਵਿੱਚ ਹੁਣ ਪੇਸ਼ ਕੀਤਾ ਗਿਆ ਹੈਗਾ ਆ। ਤੇ ਉਹਨੇ ਉੱਦਾਂ ਨਾਟ ਗਿਲਟੀ ਜਿੰਨੇ ਵੀ ਚਾਰਜਿਸ ਇਸ ਉੱਤੇ ਲੱਗੇ ਆ ਉਸ ਦੇ ਵਿੱਚ ਨਾਟ ਗਿਲਟੀ ਆਪਣੇ ਆਪ ਨੂੰ ਆਖਿਆ ਹੈਗਾ। ਉਹਦਾ ਕੰਪਿਊਟਰ ਵੀ ਉਹਨੇ ਸੀਜ਼ ਕਰ ਲਿਆ। ਕੰਪਿਊਟਰ ਦੇ ਵਿੱਚੋਂ ਜਦੋਂ ਲਾ ਐਨਫੋਰਸਮੈਂਟ ਨੇ ਉਸਦਾ ਕੰਪਿਊਟਰ ਸਰਚ ਕੀਤਾ ਉਹਦੇ ਵਿੱਚ ਇੰਟਰਨੈਟ ਦੇ ਉੱਤੇ ਉਹਨੂੰ ਸਰਚਸ ਪਾਈਆਂ ਹੋਈਆਂ ਸੀ ਹਾਊ ਟੂ ਡਿਸਪੋਜ਼ ਆਫ ਏ 115 ਪਾਉਂਡ ਵੂਮਨ ਬੋਡੀ ਸੋ ਐਂਡ ਹਾਊ ਟੂ ਡਿਸਮੈਂਬਰ ਏ ਬੋਡੀ। ਸੋ ਇਹ ਉਹ ਸਰਚ ਕਰ ਰਿਹਾ ਸੀ। ਕੁਛ ਉਸਨੇ 450 ਦੇ ਕੈਮੀਕਲ ਵਗੈਰਾ ਵੀ ਲਏ ਸੀ ਕਲੀਨ ਅਪ ਕਰਨ ਦੇ ਲਈ। ਸੋ ਇਹ ਤੋਂ ਲੱਗਦਾ ਆ ਵੀ ਉਹੀ ਨਹੀਂ ਲੱਗਦਾ ਜੋ ਆਪਣੀ ਵਾਈਫ ਆ ਉਸ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਦੇ ਲੱਗਦਾ ਵੀ ਉਹਦੇ ਚਾਂਸ ਪੂਰੇ ਆ। 5 ਲੱਖ ਦੀ ਕੈਸ਼ ਬੇਲ ਦੇ ਉੱਤੇ ਤੇ $5 ਮਿਲੀਅਨ ਸ਼ੋਰਿਟੀ ਬੌਂਡ ਦੇ ਉੱਤੇ ਉਸ ਨੂੰ ਜੋ ਬੇਲ ਆ ਉਹਦੀ ਰੱਖੀ ਗਈ ਆ। ਜੀ ਜੀ ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੈਸਾਚੂਸੇਟਸ ਦੇ ਵਿੱਚ ਇੱਕ ਐਨਾ ਵਾਲਸ਼ੇ ਨਾਮ ਦੀ ਰੀਅਲ ਸਟੇਟ ਐਗਜ਼ੀਕਿਊਟਿਵ ਕਾਫੀ ਦਿਨਾਂ ਤੋਂ ਮਿਸਿੰਗ ਸੀ। ਉਹਦੇ ਸੰਬੰਧ ਦੇ ਵਿੱਚ ਅੱਜ ਉਸਦੇ ਹੀ ਹਸਬੈਂਡ ਨੂੰ ਜੋ ਪੁਲਿਸ ਆ ਉਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਔਰ ਚਾਰਜ ਵੀ ਕੀਤਾ ਗਿਆ। ਵਰਾਇਨ ਵਾਲਸ਼ੇ ਨੂੰ ਚਾਰਜ ਕੀਤਾ ਗਿਆ ਵੀ ਉਸਨੇ ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਨਾਰਫੋਕ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਅੱਜ ਅਨਾਉਂਸ ਕੀਤਾ ਆ ਕਿ ਮਰਡਰ ਵਾਰੰਟ ਜਿਹੜੇ ਆ ਐਨਾ ਵਾਲਸ਼ੇ ਜੋ 39 ਸਾਲਾਂ ਦੀ ਸੀ ਉਹਦੇ ਮੌਤ ਦੇ ਸੰਬੰਧ ਦੇ ਵਿੱਚ ਇਸ਼ੂ ਕੀਤੇ ਗਏ ਸੀ ਤੇ ਇਹ ਨਵੇਂ ਸਾਲ ਨੂੰ ਉਹ ਜੋ ਨਵੇਂ ਸਾਲ ਵਾਲੇ ਦਿਨ ਪਤਾ ਚੱਲਿਆ ਸੀ ਵੀ ਜੋ ਉਹ ਮਿਸਿੰਗ ਹੈਗੀ ਆ ਤੇ ਅੱਜ ਉਸ ਦੇ ਹੀ ਘਰ ਵਾਲੇ ਨੂੰ ਪੁਲਿਸ ਵੱਲੋਂ ਜਦੋਂ ਵਾਰੰਟ ਜਾਰੀ ਹੋਏ ਉਸ ਤੋਂ ਬਾਅਦ ਅਰੈਸਟ ਕਰ ਲਿਆ ਗਿਆ ਹੈਗਾ। ਜੀ ਬਿਲਕੁਲ ਹਾਈ ਪ੍ਰੋਫਾਈਲ ਮਿਸਿੰਗ ਕੇਸ ਜਿਹੜਾ ਇਹ ਇਸ ਟਾਈਮ ਦਾ ਬਣ ਚੁੱਕਾ ਸੀਗਾ। ਸੋ ਬ੍ਰਾਇਨ ਉਸਦਾ ਘਰ ਵਾਲਾ ਹੀ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਪਰਾਧੀ ਜਿਹੜਾ ਉਸਦੇ ਮਰਡਰ ਚਾਰਜ ਦੇ ਵਿੱਚ ਮੰਨਿਆ ਜਾ ਰਿਹਾ ਹੈਗਾ ਆ। ਤੇ ਉੱਦਾਂ ਕਹਿੰਦੇ ਵੀ ਅਜੇ ਤੱਕ ਜਿਹੜੀ ਐਨਾ ਵਾਲਸ਼ ਆ ਉਸਨੂੰ ਰਿਕਵਰ ਜਿਹੜਾ ਆ ਉਹ ਜਿਹੜੀ ਉਹ ਨਹੀਂ ਹੋਈ ਹੈਗੀ, ਪਰ ਦੋਸ਼ ਇਹੀ ਲੱਗ ਰਿਹਾ ਮੰਨਿਆ ਜਿਹੜਾ ਹੁਣ ਇਹੀ ਜਾ ਰਿਹਾ। 39 ਸਾਲਾਂ ਦੀ ਇਹ ਸੀਗੀ ਜਿਹੜੀ ਲਾਪਤਾ ਹੋਈ ਹੈਗੀ ਆ ਤੇ ਜਲਦੀ ਹੀ ਕਹਿੰਦੇ ਵੀ ਇਸ ਨੂੰ ਅਦਾਲਤ ਵਿੱਚ ਹੁਣ ਪੇਸ਼ ਕੀਤਾ ਗਿਆ ਹੈਗਾ ਆ। ਤੇ ਉਹਨੇ ਉੱਦਾਂ ਨਾਟ ਗਿਲਟੀ ਜਿੰਨੇ ਵੀ ਚਾਰਜਿਸ ਇਸ ਉੱਤੇ ਲੱਗੇ ਆ ਉਸ ਦੇ ਵਿੱਚ ਨਾਟ ਗਿਲਟੀ ਆਪਣੇ ਆਪ ਨੂੰ ਆਖਿਆ ਹੈਗਾ। ਉਹਦਾ ਕੰਪਿਊਟਰ ਵੀ ਉਹਨੇ ਸੀਜ਼ ਕਰ ਲਿਆ। ਕੰਪਿਊਟਰ ਦੇ ਵਿੱਚੋਂ ਜਦੋਂ ਲਾ ਐਨਫੋਰਸਮੈਂਟ ਨੇ ਉਸਦਾ ਕੰਪਿਊਟਰ ਸਰਚ ਕੀਤਾ ਉਹਦੇ ਵਿੱਚ ਇੰਟਰਨੈਟ ਦੇ ਉੱਤੇ ਉਹਨੂੰ ਸਰਚਸ ਪਾਈਆਂ ਹੋਈਆਂ ਸੀ ਹਾਊ ਟੂ ਡਿਸਪੋਜ਼ ਆਫ ਏ 115 ਪਾਉਂਡ ਵੂਮਨ ਬੋਡੀ ਸੋ ਐਂਡ ਹਾਊ ਟੂ ਡਿਸਮੈਂਬਰ ਏ ਬੋਡੀ। ਸੋ ਇਹ ਉਹ ਸਰਚ ਕਰ ਰਿਹਾ ਸੀ। ਕੁਛ ਉਸਨੇ 450 ਦੇ ਕੈਮੀਕਲ ਵਗੈਰਾ ਵੀ ਲਏ ਸੀ ਕਲੀਨ ਅਪ ਕਰਨ ਦੇ ਲਈ। ਸੋ ਇਹ ਤੋਂ ਲੱਗਦਾ ਆ ਵੀ ਉਹੀ ਨਹੀਂ ਲੱਗਦਾ ਜੋ ਆਪਣੀ ਵਾਈਫ ਆ ਉਸ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਦੇ ਲੱਗਦਾ ਵੀ ਉਹਦੇ ਚਾਂਸ ਪੂਰੇ ਆ। 5 ਲੱਖ ਦੀ ਕੈਸ਼ ਬੇਲ ਦੇ ਉੱਤੇ
ਤੇ $5 ਮਿਲੀਅਨ ਸ਼ੋਰਿਟੀ ਬੌਂਡ ਦੇ ਉੱਤੇ ਉਸ ਨੂੰ ਜੋ ਬੇਲ ਆ ਉਹਦੀ ਰੱਖੀ ਗਈ ਹੈ। ਜੀ ਜੀ ਬਿਲਕੁਲ।